हाँ जी, जिन्ने अपने ਬਾਰਡਰ ਕ੍ਰਾਸ ਕਰਕੇ ਆਉਂਦੇ ਆ ਜੇਲ੍ਹਾਂ ਵਿੱਚ ਦੇ ਚਲੇ ਜਾਂਦੇ ਆ, ਜਦੋਂ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਂਦਾ ਆ ਉਹ ਇੱਥੇ ਸਾਡੇ ਕੋਲ ਸਿੱਧੇ ਆਉਂਦੇ ਆ, ਕਿਉਂਕਿ ਇੰਟਰਨੈਟ 'ਤੇ ਜਦੋਂ ਉਹ ਪੰਚ ਕਰਦੇ ਆ ਗੁਰਦੁਆਰਾ ਸਾਹਿਬ ਤੇ ਲੈਂਕਰਸ਼ਮ ਗੁਰਦੁਆਰਾ ਸ਼ੋ ਅਪ ਕਰਦਾ ਆ। ਤੇ ਅਸੀਂ ਫਿਰ ਇੱਥੇ ਆਪਣੇ ਜਿਹੜੇ ਗਿਆਨਥੀ ਸੀਗੇ ਸਿੰਘ ਆ ਤੇ ਲਾਂਗਰੀ ਨੂੰ ਇਹ ਕਿਹਾ ਸੀ ਵੀ ਲੰਗਰ ਬਣਾ ਕੇ ਰੱਖ ਦਿਆ ਕਰੋ ਵੀ ਰਾਤ ਨੂੰ ਵੀ 2-2 ਵਜੇ ਵੀ ਆਪਣੇ ਆਉਂਦੇ ਮੁੰਡੇ ਤੇ ਉਹਨਾਂ ਨੂੰ ਦਰਵਾਜ਼ਾ ਖੋਲ੍ਹ ਦਿਓ ਤੇ ਉਹਨਾਂ ਨੂੰ ਲੰਗਰ ਦੀ ਸੇਵਾ ਜਿਹੜੀ ਆ ਉਹ ਚੱਲਦੀ ਰਹੇ। ਲੈਂਕਰਸ਼ਮ ਗੁਰਦੁਆਰਾ ਦਾ ਇਤਿਹਾਸ ਇਹ ਹੈ ਜੀ ਵੀ ਲੈਂਕਰਸ਼ਮ ਦੀ ਐਸਟੈਬਲਿਸ਼ਮੈਂਟ 1999 ਵਿੱਚ ਹੋਈ ਸੀ। ਠੀਕ ਹੈ। ਇਹ ਪਹਿਲਾਂ ਇੱਥੇ ਇੱਕ ਐਗਜ਼ਿਸਟਿੰਗ ਚਰਚ ਹੁੰਦਾ ਸੀ ਜਿਹੜਾ ਮੈਸੋਨਿਕ ਟੈਂਪਲ ਹੁੰਦਾ ਸੀ। ਵੀ ਜਿਹੜਾ ਵੀ ਕੋਈ ਲੋੜਵੰਦ ਆ, ਚਾਹੇ ਕੋਈ ਬਾਰਡਰ ਟੱਪ ਕੇ ਆ ਰਿਹਾ ਜਾਂ ਆਮ ਸੰਗਤ ਆ, ਕਿਸੇ ਨੂੰ ਜਦੋਂ ਵੀ ਕੋਈ ਜ਼ਰੂਰਤ ਆ ਉਹ ਇੱਥੇ ਆ ਕੇ ਆ ਸਕਦਾ ਹੈ। ਸੰਗਤ ਦਾ ਗੁਰੂ ਘਰ ਆ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਲੈਂਕਰਸ਼ਮ ਹਾਲੀਵੁੱਡ ਦੇ ਵਿੱਚ ਇਸ ਟਾਈਮ ਆਪਾਂ ਤਾਂ ਖੜੇ ਆ। ਇੱਥੇ ਵਿਸਾਖੀ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਸਮਾਗਮ ਜਿਹੜੇ ਕਰਵਾਏ ਜਾ ਰਹੇ ਆ। ਇਸ ਟਾਈਮ ਪ੍ਰਬੰਧਕ ਕਮੇਟੀ ਸੇਵਾਦਾਰਾਂ ਦੇ ਨਾਲ ਆਪਾਂ ਜੁੜੇ ਹੋਏ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਗੁਰਦੁਆਰਾ ਸਾਹਿਬ ਦੇ ਬਾਰੇ ਪਤਾ ਕਰਦੇ, ਇਸ ਦੇ ਇਤਿਹਾਸ ਦੇ ਬਾਰੇ ਪਤਾ ਕਰਦੇ ਹਾਂ। ਤੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਕਰਮਜੀਤ ਸਿੰਘ ਲੈਂਕਰਸ਼ਮ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਲੈਂਕਰਸ਼ਮ ਦੀ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਸਾਰੇ ਸੁਣਦੇ ਮੇਰੇ ਵੀਰਾਂ ਨੂੰ, ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਆਵਾਜ਼ ਨੂੰ ਪਹੁੰਚਣ ਤੇ ਇਸ ਖਾਲਸਾ ਦਿਵਸ 'ਤੇ ਵਧਾਈ ਦਿੰਦਾ ਹਾਂ। ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ। ਗੁਰੂ ਮਹਾਰਾਜ ਇਸੇ ਤਰ੍ਹਾਂ ਹੀ ਸਾਰੀ ਦੁਨੀਆ ਦੇ ਵਿੱਚ ਚੜ੍ਹਦੀ ਕਲਾਂ ਦੇ ਵਿੱਚ ਬਖਸ਼ੇ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿਹੜਾ ਕਿ ਪੰਜਾਬੀ ਰੇਡੀਓ USA ਦਾ ਜੋ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ, ਬਹੁਤ ਹੀ ਵਧੀਆ ਜਿਹੜੇ ਪ੍ਰਬੰਧਕ ਹਨ, ਬੜੀ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸਵੇਰ ਤੋਂ ਲੈ ਕੇ ਸਟਾਰਟ ਕੀਤਾ ਸੀਗਾ। ਸੋ ਸੰਗਤਾਂ ਬਹੁਤ ਬਹੁਤ ਆਨੰਦ ਮਾਣ ਰਹੀਆਂ ਹਨ। ਜੋ ਦੂਰ ਬੈਠੇ ਮੇਰੇ ਸੱਜਣ ਵੀਰ ਜਿਹੜੇ ਨੇ ਉਹ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਨੰਦ ਮਾਣ ਰਹੇ ਹਨ। ਲਾਈਵ ਪ੍ਰੋਗਰਾਮ ਚੱਲ ਰਿਹਾ ਹੈ। ਸਾਡੇ ਕੋਲ ਸਾਡੀ ਪ੍ਰਬੰਧਕ ਕਮੇਟੀ, ਸੇਵਾਦਾਰ, ਚੇਅਰਮੈਨ, ਪ੍ਰਧਾਨ, ਸਾਡੇ ਭੈਣ ਜੀ, ਸਾਡੀਆਂ ਸੇਵਾਦਾਰ ਭੈਣ ਜੀਆਂ, ਸਾਰੀਆਂ ਜਿਹੜੇ ਸੇਵਾ ਕਰ ਰਹੇ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹਨਾਂ ਕੁਝ ਕਹਿੰਦਾ ਹੋਇਆ ਦੁਬਾਰਾ ਫਤਿਹ ਬੁਲਾਉਂਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮਜੀਤ ਜੀ, ਜੋ ਤੁਹਾਡੇ ਚੋਂ ਕੋਈ ਮੈਨੂੰ ਦੱਸ ਸਕਦਾ ਗੁਰਦੁਆਰਾ ਸਾਹਿਬ ਦਾ ਇਤਿਹਾਸ, ਕਦੋਂ ਇੱਥੇ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ? ਜੀ, ਲੈਂਕਰਸ਼ਮ ਗੁਰਦੁਆਰਾ ਦਾ ਇਤਿਹਾਸ ਇਹ ਹੈ ਜੀ ਵੀ ਲੈਂਕਰਸ਼ਮ ਦੀ ਐਸਟੈਬਲਿਸ਼ਮੈਂਟ 1999 ਵਿੱਚ ਹੋਈ ਸੀ। ਠੀਕ ਹੈ। ਇਹ ਪਹਿਲਾਂ ਇੱਥੇ ਇੱਕ ਐਗਜ਼ਿਸਟਿੰਗ ਚਰਚ ਹੁੰਦਾ ਸੀ ਜਿਹੜਾ ਮੈਸੋਨਿਕ ਟੈਂਪਲ ਹੁੰਦਾ ਸੀ। ਠੀਕ ਹੈ। ਮੈਸੋਨਿਕ ਟੈਂਪਲ ਨੂੰ ਸਾਡੇ ਸਿੰਘਾਂ ਨੇ, ਅਸੀਂ ਰਲ ਮਿਲ ਕੇ ਸਾਰਿਆਂ ਨੇ, ਕੋਈ ਉਸ ਵੇਲੇ ਕੋਈ 60 ਮੈਂਬਰ ਸੀ ਜਿਨ੍ਹਾਂ ਨੇ ਇਹਨੂੰ ਬਾਏ ਆਊਟ ਕੀਤਾ ਸੀ। ਉਦੋਂ ਤੋਂ ਬਾਅਦ ਫਿਰ ਇਹ ਗੁਰਦੁਆਰਾ ਸਾਹਿਬ ਦੇ ਤੌਰ 'ਤੇ ਆਪਣਾ ਅੰਡਰ ਹੀ ਚੱਲ ਰਿਹਾ ਸਾਰਾ ਸਮਾਗਮ। ਬਾਕੀ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ, ਸਾਰੀ ਸੰਗਤ ਦੇ ਸਹਿਯੋਗ ਦੇ ਨਾਲ, ਗੁਰੂ ਮਹਾਰਾਜ ਦੀ ਬੜੀ ਕਿਰਪਾ ਆ। ਅਸੀਂ 2008 ਦੇ ਵਿੱਚ ਨਾਲ ਦੀ ਬਿਲਡਿੰਗ ਵੀ ਇੱਕ ਹੋਰ ਐਡ ਕੀਤੀ ਸੀ। ਇਹਦੀ ਜ਼ਮੀਨ 6 ਕਨਾਲਾਂ ਤੇ ਤਕਰੀਬਨ ਜਿਹੜੀ ਕੰਸਟਰਕਸ਼ਨ ਉਹ 5000 ਸਕੁਅਰ ਫੁੱਟ ਦੀ ਆ। ਸੋ ਗੁਰਦੁਆਰਾ ਸਾਹਿਬ ਬੜੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਤਰੱਕੀ ਕਰ ਰਿਹਾ। ਅੱਜ ਦਾ ਜਿਹੜਾ ਦਿਨ ਆ, ਇਹ ਵਿਸਾਖੀ ਦਾ ਸਾਡਾ ਬਹੁਤ ਅਹਿਮ ਦਿਨ ਆ ਜਿਹੜਾ ਕਿ ਅਸੀਂ ਅੱਜ ਮਨਾ ਰਹੇ ਹਾਂ। ਇਹ ਦਿਨ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਤੇ ਦੁਨੀਆ ਦੇ ਵਿੱਚ ਇਸ ਦਿਨ ਦੀ ਕੋਈ ਹੋਰ ਐਗਜ਼ਾਮਪਲ ਨਹੀਂ ਹੈਗੀ। ਇਸ ਦਿਨ ਕਲਗੀਧਰ ਪਾਤਸ਼ਾਹ ਨੇ ਸਟੇਜ ਦੇ ਉੱਤੇ ਖੜੇ ਹੋ ਕੇ 5 ਸਿੰਘਾਂ ਦਾ ਸਿਰ ਨੂੰ ਡਿਮਾਂਡ ਕੀਤੀ ਸੀ ਤੇ 5 ਸਿੰਘ ਜਿਹੜੇ ਸੀ, 5 ਪਿਆਰੇ ਨੇ ਅੱਗੇ ਹੋ ਕੇ ਆਪਣੇ ਸੀਸ ਦੇ ਕੇ ਇਸ ਦਿਨ ਦੀ ਸਥਾਪਨਾ ਕੀਤੀ ਸੀ। ਔਰ ਉਸ ਦਿਨ ਨੂੰ ਵਿਸਾਖੀ ਦਾ ਦਿਨ ਕਹਿੰਦੇ ਆ, ਜਿਹੜਾ ਅਸੀਂ ਅੱਜ ਆਪਣਾ ਮਨਾ ਰਹੇ ਹਾਂ। ਹਾਂਜੀ, ਸੋ ਇਹ ਤੁਸੀਂ ਦੱਸੋ ਵੀ ਹੁਣ ਜਦੋਂ ਤੋਂ ਉਦੋਂ ਤੋਂ ਸ਼ੁਰੂਆਤ ਹੋਈ ਆ, ਐਕਸਪੈਂਸ਼ਨ ਵੀ ਹੋਈ ਆ। ਮੈਂ ਦੇਖ ਰਿਹਾ ਵੀ ਤੁਹਾਡੀ ਪ੍ਰਾਪਰਟੀ ਜਿੱਦਾਂ ਸ਼ਹਿਰ ਦੇ ਬਿਲਕੁਲ ਵਿੱਚ ਆ, ਪ੍ਰਾਈਮ ਲੋਕੇਸ਼ਨ ਆ, ਪਿੱਛੇ ਕਾਫੀ ਪਾਰਕਿੰਗ ਜਿਹੜੀ ਹੈਗੀ ਆ। ਆਲੇ ਦੁਆਲੇ ਸੰਗਤ ਕਿੰਨੇ ਫੈਮਲੀਜ਼ ਜਿਹੜੀਆਂ ਰਹਿੰਦੀਆਂ ਨੇ? ਸਾਡੇ ਕਾਫੀ ਸੰਗਤ ਆ ਇੱਥੇ, ਕਾਫੀ ਫੈਮਲੀਜ਼ ਰਹਿੰਦੀਆਂ ਆਪਣੇ ਏਰੀਆ ਦੇ ਵਿੱਚ। ਨਾਟ ਕਲੋਥ ਬਾਈ, ਪਰ ਸਾਨੂੰ ਪਤਾ ਅਮਰੀਕਾ ਦੇ ਵਿੱਚ ਲਾਗੇ ਹੀ ਆ, ਬਹੁਤੀ ਦੂਰ ਨਹੀਂ ਹੈਗੇ। ਹਾਂਜੀ, ਕੋਈ 10 ਮਿੰਟ ਕੋਈ ਅੱਧਾ ਘੰਟਾ। ਹੁਣ ਮੈਂ ਔਰੇਂਜ ਕਾਉਂਟੀ ਤੋਂ ਆਉਣਾ, ਮੈਂ 40 ਮੀਲ ਤੋਂ ਸਫ਼ਰ ਕਰਕੇ ਆਉਣਾ। ਇਹ ਵੀ ਹੈਗੇ ਹੋਰ ਆਪਣੀ ਸੰਗਤ ਉੱਥੋਂ ਆਉਂਦੀ ਜਿਹੜੀ ਦੂਰੋਂ ਆਉਂਦੀ ਆ, ਪਰ ਜਿਹੜੇ ਲੈਂਕਰਸ਼ਮ ਨਾਲ ਅਟੈਚਡ ਆ ਉਹ ਲੈਂਕਰਸ਼ਮ ਹੀ ਆਉਂਦੇ ਆ।
ਜਿਹੜੇ ਸ਼ੁਰੂ ਤੋਂ ਹੀ ਇੱਥੇ ਜਿਹੜੇ ਆਉਂਦੇ ਸ਼ੁਰੂ ਰਹੇ ਤੋਂ ਹਾਂਜੀ ਅਸੀਂ ਹੈਗੇ ਹਾਂ, ਅਸੀਂ ਮੈਂਬਰਸ ਹਾਂ। ਇਹਦੇ 101 ਮੈਂਬਰ ਆ ਸਾਡੇ, ਠੀਕ ਹੈ। ਜਿਹੜੇ ਸਾਡੇ ਵੈਲੀ ਵਿੱਚ ਵੀ ਰਹਿੰਦੇ ਆ, ਨਿਊ ਹਾਲ 'ਚ ਤੇ LA 'ਚ ਤੇ ਔਰੇਂਜ ਕਾਉਂਟੀ 'ਚ ਰਹਿੰਦੇ ਆ। ਠੀਕ ਉਹ ਸਾਰੇ ਮੈਂਬਰ ਆਉਂਦੇ ਸਾਡੇ ਇੱਥੇ। ਠੀਕ ਹੈ। ਹਾਂਜੀ, ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਮਹਾਰਾਜ ਦੀ ਬੜੀ ਕਿਰਪਾ, ਬੜਾ ਤਰੱਕੀ ਕਰ ਰਿਹਾ। ਜੀ, ਮੈਨੂੰ ਦੱਸ ਰਹੇ ਸੀ ਜਿੱਦਾਂ ਤੁਸੀਂ ਇਹ ਬਿਲਡਿੰਗ ਦਾ ਜ਼ਿਕਰ ਕੀਤਾ, ਨਾਲ ਦੀ ਦਾ ਮੁੰਡੇ ਮੈਨੂੰ ਮਿਲੇ ਸੀਗੇ, ਸੋ ਤੁਸੀਂ ਮਦਦ ਵੀ ਕਰਦੇ ਆ ਜਿਹੜੇ ਨਵੇਂ ਆਏ ਹੁੰਦੇ ਉਹਨਾਂ ਨੂੰ ਰਹਿਣ ਦੇ ਲਈ ਸ਼ਰਨ ਜਿਹੜੀ ਇੱਕ ਹਿਸਾਬ ਦੇ ਨਾਲ ਮਿਲ ਜਾਂਦੀ ਆ, ਤੇ ਨਾਲ ਦੇ ਨਾਲ ਕੰਮਕਾਰ ਵੀ ਲੱਭਣ ਦੇ ਵਿੱਚ ਮਦਦ ਹੋ ਜਾਂਦੀ ਆ। ਹਾਂਜੀ, ਜਿੰਨੇ ਆਪਣੇ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਜੇਲ੍ਹਾਂ ਵਿੱਚ ਦੇ ਚਲੇ ਜਾਂਦੇ ਆ, ਜਦੋਂ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਂਦਾ ਆ, ਉਹ ਇੱਥੇ ਸਾਡੇ ਕੋਲ ਸਿੱਧੇ ਆਉਂਦੇ ਆ, ਕਿਉਂਕਿ ਇੰਟਰਨੈਟ 'ਤੇ ਜਦੋਂ ਉਹ ਪੰਚ ਕਰਦੇ ਆ ਗੁਰਦੁਆਰਾ ਸਾਹਿਬ ਤੇ ਲੈਂਕਰਸ਼ਮ ਗੁਰਦੁਆਰਾ ਸ਼ੋ ਅਪ ਕਰਦਾ ਆ। ਠੀਕ ਹੈ। ਤੇ ਅਸੀਂ ਫਿਰ ਇੱਥੇ ਆਪਣੇ ਜਿਹੜੇ ਗਿਆਨਥੀ ਸੀਗੇ ਸਿੰਘ ਆ ਤੇ ਲਾਂਗਰੀ ਨੂੰ ਇਹ ਕਿਹਾ ਸੀ ਵੀ ਲੰਗਰ ਬਣਾ ਕੇ ਰੱਖ ਦਿਆ ਕਰੋ, ਵੀ ਰਾਤ ਨੂੰ ਵੀ 2-2 ਵਜੇ ਵੀ ਆਪਣੇ ਆਉਂਦੇ ਮੁੰਡੇ, ਤੇ ਉਹਨਾਂ ਨੂੰ ਦਰਵਾਜ਼ਾ ਖੋਲ ਦਿਓ ਤੇ ਉਹਨਾਂ ਨੂੰ ਲੰਗਰ ਦੀ ਸੇਵਾ ਜਿਹੜੀ ਆ ਉਹ ਚੱਲਦੀ ਰਹੇ। ਲੰਗਰ ਸਾਡੇ 24 ਘੰਟੇ ਚੱਲਦਾ, ਰਾਤ ਨੂੰ ਵੀ ਕੋਈ ਆਵੇ ਤੇ ਗੁਰੂ ਦੀ ਕਿਰਪਾ ਨਾਲ ਲੰਗਰ ਸਾਡੇ ਬਣਾ ਕੇ ਰੱਖਿਆ ਹੁੰਦਾ ਆ। ਫ੍ਰਿਜ ਦੇ ਵਿੱਚ ਕੋਈ 5-10 ਆ ਜਾਣ ਤੇ ਲੰਗਰ ਤਿਆਰ ਹੁੰਦਾ ਆ ਜੀ। ਤੇ ਫਿਰ ਇੱਥੇ ਮੇਨ ਐਤਵਾਰ ਨੂੰ ਹੀ ਜਿਹੜੇ ਦੀਵਾਨ ਆ ਜਾਂ ਹੋਰ ਦਿਨ ਵੀ ਕੋਈ ਵੱਡੇ ਦੀਵਾਨ ਸੱਜਦੇ ਆ? ਸਾਡਾ ਦੀਵਾਨ ਸ਼ੁੱਕਰਵਾਰ ਤੇ ਐਤਵਾਰ ਨੂੰ ਮੇਨ ਹੁੰਦੇ ਆ, ਠੀਕ ਹੈ। ਕਿਉਂਕਿ ਪਿੱਛੇ ਕਰੋਨਾ ਦਾ ਹੋ ਗਿਆ ਸੀਗਾ, ਵਾਇਰਸ ਹੋ ਗਿਆ ਸੀ, ਉਸ ਕਰਕੇ ਕੁਛ ਤੰਗੀਆਂ ਹੋਈਆਂ, ਜਿਸ ਕਰਕੇ ਸਾਰੇ ਗੁਰਦੁਆਰਾ ਸਾਹਿਬ ਵੀ ਬੰਦ ਹੋ ਗਏ ਤੇ ਸ਼ੁੱਕਰਵਾਰ ਦਾ ਦੀਵਾਨ ਵੀ ਜਿਹੜਾ ਸੀ ਉਹ ਜਰਾ ਬੰਦ ਹੀ ਹੋ ਗਿਆ ਸੀਗਾ। ਪਰ ਹੁਣ ਹੌਲੀ ਅਸੀਂ ਜਿਹੜਾ ਦੁਬਾਰਾ ਉਹਨੂੰ ਚਲਾ ਰਹੇ ਹਾਂ। ਅਸੀਂ ਆਪਣਾ ਨਾਲ ਇੱਧਰ ਸਾਡੇ ਟ੍ਰੇਲਰ ਵੀ ਹੈਗਾ ਸਕੂਲ ਦਾ, ਅਸੀਂ ਨਾਲ ਆਪਣੇ ਬੱਚਿਆਂ ਦਾ ਜਿਹੜਾ ਛੋਟਾ ਸਕੂਲ ਹੈ ਉਹ ਵੀ ਚਲਾਉਣ ਦੀ ਇਸ ਸਾਲ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਸਾਲ ਚਲਾਵਾਂਗੇ ਉਹਨੂੰ ਵੀ। ਠੀਕ ਹੈ। ਤੇ ਹੋਰ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਸੰਗਤ ਜੀ ਇਹ ਕਹਿਣਾ ਚਾਹੁੰਦਾ ਕਿ ਸਾਡੇ ਕੋਲ ਜਿਹੜਾ ਇਹ ਗੁਰੂ ਘਰ ਲੈਂਕਰਸ਼ਮ ਗੁਰਦੁਆਰਾ ਸਾਹਿਬ ਹੈ, ਇਹ ਸੰਗਤ ਦਾ ਗੁਰਦੁਆਰਾ ਸਾਹਿਬ ਹੈ। 2 ਸਾਲ ਕਮੇਟੀ ਬਣਦੀ ਹੈ, ਜੇ ਉਹ ਨਵੀਂ ਕਮੇਟੀ ਆਉਂਦੀ ਹੈ ਇਸੇ ਤਰ੍ਹਾਂ ਹੀ ਪ੍ਰਬੰਧ ਚੱਲਦੇ ਹਨ। ਜਿਸ ਤਰ੍ਹਾਂ ਹੁਣ ਸਾਡੇ ਕੋਲ ਸਾਡੇ ਭੈਣ ਜੀ ਕੁਲਦੀਪ ਕੌਰ ਕੰਬੋਜ ਜਿਹੜੇ ਕਿ ਇਸ ਟਾਈਮ ਪ੍ਰੈਜ਼ੀਡੈਂਟ ਨੇ, ਉਹ ਆਪਣੀ ਸੇਵਾ ਜਿਹੜੀ ਸੰਭਾਲ ਰਹੇ ਹਨ। ਸੋ ਇਸ ਤਰ੍ਹਾਂ 2 ਸਾਲ ਦੇ ਵਿੱਚ ਜਿਸ ਤਰ੍ਹਾਂ ਸੰਗਤ ਚਾਹੁੰਦੀ ਹੈ ਨਵੀਂ ਕਮੇਟੀ ਆ ਜਾਂਦੀ ਹੈ। ਤੇ ਇਹ ਜਿਹੜਾ ਸਭ ਨੂੰ ਮੇਨ ਜਿਹੜੀ ਗੱਲ ਹੈ, ਇਹ ਸਾਰਾ ਸੰਗਤ ਦਾ ਗੁਰਦੁਆਰਾ ਹੈ, ਇੱਥੇ ਕਿਸੇ ਵੀ ਪਰਸਨਲ ਕਿਸੇ ਦਾ ਪ੍ਰਬੰਧ ਨਹੀਂ ਹੈਗਾ। ਇਸ ਕਰਕੇ ਹਾਂ, ਜੋ ਹੈਗਾ ਸੰਗਤ ਦਾ ਹੈ। ਜੇ ਪ੍ਰਾਪਰਟੀ ਬਣੀ ਹੈ ਸੰਗਤ ਦੀ ਹੈ, ਜੋ ਵੀ ਬਣਦਾ ਹੈ ਜੋ ਵੀ ਹੁੰਦਾ ਉਹ ਸੰਗਤ ਦਾ ਜੀ। ਇਸ ਕਰਕੇ ਇੱਥੇ ਸੰਗਤ ਬਹੁਤ ਆਉਂਦੀ ਹੈ। ਸ਼ੁੱਕਰਵਾਰ ਦਾ ਵੀ ਪ੍ਰੋਗਰਾਮ ਹੁੰਦਾ ਹੈ, ਸ਼ਹੀਦੀ ਗੁਰਪੁਰਬ ਵੀ ਚੱਲਦੇ ਹਨ, ਪ੍ਰਕਾਸ਼ ਦਿਹਾੜੇ ਵੀ ਚੱਲਦੇ ਹਨ। ਸੋ ਇਹ ਸਾਰੀ ਰਲ ਮਿਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਪ੍ਰੋਗਰਾਮ ਸਾਰਾ ਬਣਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜਿਹੜੇ ਪ੍ਰਧਾਨ ਨੇ, ਮੈਂ ਉਹਨਾਂ ਨੂੰ ਕਹੂੰਗਾ ਭੈਣ ਜੀ ਤੁਸੀਂ ਆਓ, ਆਪਾਂ ਥੋੜੀ ਜੀ ਤੁਹਾਡੇ ਨਾਲ ਵੀ ਜਿਹੜੀ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਬਹੁਤ ਵੈਸੇ ਘੱਟ ਦੇਖਿਆ ਗਿਆ ਆ ਵੀ ਜਿਹੜੀਆਂ ਸਾਡੀਆਂ ਬੀਬੀਆਂ ਮਾਵਾਂ ਭੈਣਾਂ ਆ ਉਹ ਇਸ ਅਹੁਦੇ ਦੇ ਉੱਤੇ ਹੁੰਦੀਆਂ। ਸੋ ਤੁਸੀਂ ਇਸ ਅਹੁਦੇ 'ਤੇ ਆ, ਸੋ ਕਿੱਦਾਂ ਲੱਗਦਾ ਆ, ਸੰਗਤ ਦਾ ਸਹਿਯੋਗ ਕਿੱਦਾਂ ਇੱਦਾਂ ਮਿਲਦਾ? ਸੰਗਤ ਦਾ ਬਹੁਤ ਵਧੀਆ ਸੰਯੋਗ ਮਿਲਦਾ ਹੈ ਸਭ ਇੱਥੇ, ਤੇ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਆ। ਹਾਂਜੀ, ਮੇਰੀਆਂ ਭੈਣਾਂ ਵਾਂ, ਹੋਰ ਵੀਰ ਸਾਰੇ ਰਲ ਮਿਲ ਕੇ ਕੰਮ ਚਲਾ ਰਹੇ ਆ। ਹਾਂਜੀ, ਤੇ ਬਹੁਤ ਵਧੀਆ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਆ। ਹਾਂਜੀ, ਗੁਰਦੁਆਰਾ ਬਹੁਤ ਵਧੀਆ ਚੱਲ ਰਿਹਾ ਹੈਗਾ। ਹਾਂਜੀ ਹਾਂਜੀ, ਹਾਂ, ਸਭ ਦਾ ਬਹੁਤ ਸੰਯੋਗ ਆ। ਹਾਂਜੀ, ਸਾਰਿਆਂ ਦੇ ਸਹਿਯੋਗ ਨਾਲ ਹੀ ਕੰਮ ਚੱਲਦਾ। ਹਾਂਜੀ, ਸਾਰਿਆਂ ਦੇ ਸਹਿਯੋਗ ਨਾਲ ਹੀ ਕੰਮ ਚੱਲ ਰਿਹਾ। ਸੋ ਘਰੇ ਵੀ ਕੰਮ ਹੁੰਦੇ ਆ, ਇੱਥੇ ਵੀ ਆ, ਫਿਰ ਬੰਦਾ ਜ਼ਿਆਦਾ ਬਿਜ਼ੀ ਤਾਂ ਨਹੀਂ ਹੁੰਦਾ? ਵਾਹਿਗੁਰੂ ਦੀ ਕਿਰਪਾ ਜਦੋਂ ਹੋ ਜਾਏ ਨਾ, ਸਾਰੇ ਕੰਮ ਸੰਪੂਰਨ ਹੋ ਜਾਂਦੇ ਆ। ਹਾਂਜੀ, ਦੇਖ ਰਿਹਾ ਵੀ ਟੀਮ ਬਹੁਤ, ਹਾਂਜੀ ਮੈਂ ਦੇਖ ਰਿਹਾ ਜੀ। ਰੱਖਾ ਭਾਜੀ, ਸਾਰੇ ਸਹਿਯੋਗ ਜਦੋਂ ਦੇਣ ਆਪਣ, ਸਾਰੇ ਭਰਾ ਸਾਰੇ ਵੀਰ ਸਾਰੇ ਸਹਿਯੋਗ ਦਿੰਦੇ ਆ। ਹਾਂਜੀ, ਤੇ ਮੇਰੇ ਹਸਬੈਂਡ ਆ, ਇਹਨਾਂ ਦਾ ਬਹੁਤ ਸਹਿਯੋਗ ਆ ਮੇਰੇ ਨਾਲ। ਹਾਂਜੀ ਹਾਂਜੀ, ਤੇ ਸਾਰੇ ਦੇ ਹਾਂਜੀ ਹਾਂਜੀ ਪਿਆਰ ਸਿੰਘ ਜੀ ਕੰਬੋਜ, ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਚੱਲਦਾ ਕੰਮ। ਹਾਂਜੀ, ਬਹੁਤ ਵਧੀਆ ਚੱਲ ਰਿਹਾ। ਕਰਦਾ ਕਿ ਹਾਂਜੀ ਭਾਈ ਸਾਹਿਬ ਇੱਥੇ ਤੁਹਾਡੇ ਨਾਲ ਖੜੇ ਆ। ਹਾਂਜੀ, ਪਰਮਜੀਤ ਭੈਣ ਜੀ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਤੁਸੀਂ 2 ਮਿੰਟ ਆਓ। ਇਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਰੇਡੀਓ USA ਦੀ ਟੀਮ ਨੂੰ ਸੱਦਾ ਦਿੱਤਾ ਵੀ ਤੁਸੀਂ ਆਓ ਤੇ ਆ ਕੇ ਇੱਥੇ ਜਿਹੜੀ ਕਵਰੇਜ ਜਿਹੜੀ ਉਹ ਕਰੋ। ਇਹ ਅਕਸਰ ਸਾਨੂੰ ਵੱਖ-ਵੱਖ ਹੋਰ ਨਗਰ ਕੀਰਤਨਾਂ ਦੇ ਉੱਤੇ ਮਿਲਦੇ ਨੇ। ਤੇ ਭੈਣ ਜੀ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪਰਮਜੀਤ ਕੌਰ ਹੈ ਜੀ। ਪਹਿਲਾਂ ਤਾਂ ਮੈਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਦਵਾਂਗੀ ਸਾਰੀ ਸੰਗਤ ਨੂੰ, ਤੇ ਫਿਰ ਇਹਨਾਂ ਵੀਰ ਜੀ ਹੋਰਾਂ ਦਾ, ਪੰਜਾਬੀ ਰੇਡੀਓ ਵਾਲਿਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ। ਬਲਵਿੰਦਰ ਭੈਣ ਜੀ ਦਾ, ਇਹਨਾਂ ਨੂੰ ਮੈਂ ਇੱਕ ਰਿਕੁਐਸਟ ਕੀਤੀ ਵੀ ਸਾਡੇ ਲੈਂਕਰਸ਼ਮ ਗੁਰਦੁਆਰੇ ਆਓ, ਸਾਨੂੰ ਬਹੁਤ ਚੰਗਾ ਮੇਰੇ ਮਨ ਦੇ ਵਿੱਚ ਹੈਗਾ ਸੀ ਕਦੋਂ ਦਾ। ਮੈਂ ਜੁੱਬਾ ਸਿਟੀ ਜਾਂਦੀ ਸੀ, ਮੈਂ ਦੇਖਦੀ ਹੁੰਦੀ ਸੀ ਕਦੇ ਸਾਡੇ ਗੁਰੂ ਘਰ ਵੀ ਲਾਈਵ ਚੱਲੂਗਾ ਪ੍ਰੋਗਰਾਮ। ਤੇ ਬਾਕੀ ਭੈਣ ਜੀ ਕੁਲਦੀਪ
ਪੰਮੀ ਭੈਣ ਜੀ, ਅਮਰਜੀਤ ਭੈਣ ਜੀ, ਸਾਰੇ ਅਸੀਂ ਰਲ ਕੇ ਬਹੁਤ ਸੇਵਾ ਕਰਦੇ ਹੈਗੇ ਆ। ਸਾਨੂੰ ਬਹੁਤ ਚੰਗਾ ਲੱਗਦਾ ਹੈ। ਸਾਡੇ ਸੰਗਤ ਵੀ ਬਹੁਤ ਹੋ ਰਹੀ ਹੈ। ਸਾਡੇ ਮੁੰਡੇ ਨੌਜਵਾਨ ਸਭਾ ਨੇ ਉਹ ਸਾਡੇ ਨਾਲ ਰਲ ਕੇ ਖੜੇ ਨੇ ਸਾਰੇ। ਸੇਵਾ ਪਰਸੋਂ ਤੋਂ ਅਖੰਡ ਪਾਠ ਸਾਹਿਬ ਖੁੱਲਿਆ ਹੋਇਆ ਵੀ, ਜਾਣੀ ਕਿ ਸੇਵਾ ਬਹੁਤ ਕਰ ਰਹੇ ਆ। ਅਸੀਂ ਸਟਾਲ ਵੀ ਲਾਏ ਨੇ, ਬੱਚਿਆਂ ਦੀ ਆਈਸਕ੍ਰੀਮ ਵੀ ਲਾਈ ਹੈ, ਬੱਚਿਆਂ ਦਾ ਇੰਜੋਏ ਵੀ ਕਰਾਏ ਆ। ਤੇ ਬਾਕੀ ਸਾਰਿਆਂ ਨੂੰ ਲੱਖ ਲੱਖ ਵਧਾਈ ਫੇਰ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਆਪਣੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਤੇ ਸਾਰੀ ਇਹਨਾਂ ਦੀ ਸੇਵਾਦਾਰਾਂ ਟੀਮ, ਜਿਨ੍ਹਾਂ ਨੇ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਵੀ ਦੱਸਿਆ, ਨਾਲੇ ਵੀ ਦੱਸਿਆ ਵੀ ਜਿਹੜਾ ਵੀ ਕੋਈ ਲੋੜਵੰਦ ਆ, ਚਾਹੇ ਕੋਈ ਬਾਰਡਰ ਟੱਪ ਕੇ ਆ ਰਿਹਾ ਜਾਂ ਆਮ ਸੰਗਤ ਆ, ਕਿਸੇ ਨੂੰ ਜਦੋਂ ਵੀ ਕੋਈ ਜ਼ਰੂਰਤ ਆ ਉਹ ਇੱਥੇ ਆ ਕੇ ਆ ਸਕਦਾ ਹੈ। ਸੰਗਤ ਦਾ ਗੁਰੂ ਘਰ ਆ। ਸੋ ਆਓ ਸਹਿਯੋਗ ਦਿਓ ਇਹਨਾਂ ਦਾ, ਇਹਨਾਂ ਦੀਆਂ ਜਿਹੜੇ ਵੀ ਉਪਰਾਲੇ ਚੱਲ ਰਹੇ ਉਹਨਾਂ ਵਿੱਚ ਮਦਦ ਵੱਧ ਤੋਂ ਵੱਧ ਕਰੋ, ਤਾਂ ਜੋ ਇੱਦਾਂ ਹੀ ਇਹ ਕੌਮ ਆ, ਇਹ ਗੁਰਦੁਆਰੇ ਸਾਹਿਬ ਆ, ਹਮੇਸ਼ਾ ਵੱਧਦੇ ਫੁੱਲਦੇ ਰਹਿਣ। ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।